ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਵਿਊਅਰਸ, ਹੁਣ ਆਪਾਂ ਗੱਲਬਾਤ ਕਰ ਲਈਏ ਕਿਸਾਨਾਂ ਦੇ ਸੰਘਰਸ਼ ਦੀ ਕਿ ਦਿੱਲੀ ਦੇ ਵਿੱਚ ਜੋ ਕਿਸਾਨਾਂ ਦਾ ਸੰਘਰਸ਼ ਹੈ ਉਹ ਲਗਾਤਾਰਤਾ ਨਾਲ ਉਵੇਂ ਹੀ ਜਾਰੀ ਹੈ ਔਰ ਮੋਦੀ ਸਰਕਾਰ ਵੱਲੋਂ ਸੁਪਰੀਮ ਕੋਰਟ ਦਾ ਆਸਰਾ ਲੈ ਕੇ ਵਕਤ ਟਾਲਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਉਹ ਕੀਤੀਆਂ ਜਾ ਰਹੀਆਂ ਔਰ ਕਿਸਾਨਾਂ ਨੂੰ ਟਰੈਕਟਰ ਰੈਲੀ ਦੀ ਇਜਾਜ਼ਤ ਦੇਣੀ ਜਾਂ ਨਹੀਂ ਦੇਣੀ ਸੁਪਰੀਮ ਕੋਰਟ ਨੇ ਜਿਹੜਾ ਹੈ ਦਿੱਲੀ ਸਰਕਾਰ ਤੇ ਉਹ ਛੱਡ ਦਿੱਤਾ ਹੈ। ਔਰ ਵਿਊਅਰਸ, ਇਸ ਤਰ੍ਹਾਂ ਜਾਪਦਾ ਹੈ ਕਿ ਭਾਰਤ ਸਰਕਾਰ ਜਿਹੜੀ ਹੈ ਉਹ ਕਿਸਾਨਾਂ ਨਾਲ ਉਹੀ ਕੁਝ ਕਰ ਰਹੀ ਹੈ ਜੋ ਕਿ ਬਿੱਲੀ ਚੂਹੇ ਨੂੰ ਖਾਣ ਤੋਂ ਪਹਿਲਾਂ ਉਸ ਨਾਲ ਖੇਡ ਤਮਾਸ਼ੇ ਕਰਦੀ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਕਿਸਾਨਾਂ ਦਾ ਰੋਹ ਉਹਨਾਂ ਦੀ ਲਗਭਗ 26 ਨਵੰਬਰ ਤੋਂ ਦਿੱਲੀ ਦੇ 6-7 ਐਂਟਰੀ ਪੁਆਇੰਟਸ ਤੇ ਲੱਖਾਂ ਦੀ ਗਿਣਤੀ 'ਚ ਮੌਜੂਦਗੀ, 120 ਤੋਂ ਜ਼ਿਆਦਾ ਮੌਤਾਂ, ਦੁਨੀਆ ਦੇ ਮੀਡੀਆ 'ਚ ਵੀ ਨਿਊਯਾਰਕ ਟਾਈਮਸ, ਵਾਸ਼ਿੰਗਟਨ ਪੋਸਟ, BBC ਸਮੇਤ ਉਸ ਦੀ ਕਵਰੇਜ। ਔਰ ਇਹਦੇ ਬਾਵਜੂਦ ਕਿ ਇਹ ਬਿਲਕੁਲ ਜੈਨੂਅਨ, ਵੈਲ ਵਿਦਨ ਦਾ ਐਂਬਿਟ ਆਫ ਦਾ ਲਾਅ, ਪੀਸਫੁਲ ਪ੍ਰੋਟੈਸਟ ਹੈ, ਲੇਕਿਨ ਜਿਸ ਕਿਸਮ ਦੀਆਂ ਇਹ ਤਿਗੜਮਬਾਜ਼ੀਆਂ ਹਕੂਮਤ ਲਾ ਰਹੀ ਹੈ, ਸੁਪਰੀਮ ਕੋਰਟ ਨੂੰ ਉਹਨਾਂ ਨੇ ਪਹਿਲਾਂ ਐਜ਼ ਏ ਢਾਲ ਵਰਤਿਆ, ਹੁਣ ਐਜ਼ ਏ ਤਲਵਾਰ ਵਰਤ ਰਹੇ ਨੇ। ਔਰ ਜਿਵੇਂ ਅਸੀਂ ਫਰਾਈਡੇ ਦੇ ਸ਼ੋਅ ਦੇ ਵਿੱਚ ਗੱਲ ਕੀਤੀ ਸੀ ਕਿ ਮੰਡੇ, ਅੱਜ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ, ਸੁਪਰੀਮ ਕੋਰਟ ਨੇ 2-3 ਨੁਕਤਿਆਂ ਦੇ ਉੱਤੇ ਗੱਲਬਾਤ ਕਰਨੀ ਸੀ, ਪਰ ਇਹ ਇੱਕ ਨੂਰਾ ਕੁਸ਼ਤੀ ਬਣੀ ਹੋਈ ਹੈ ਹਕੂਮਤ ਔਰ ਸੁਪਰੀਮ ਕੋਰਟ ਦੇ ਵਿਚਾਲੇ। ਦੋਨੋਂ ਜਿਹੜੇ ਨੇ ਇੱਕੋ ਪੇਜ ਤੇ ਨੇ, ਕਿਉਂਕਿ ਸੁਪਰੀਮ ਕੋਰਟ ਤਾਂ ਕੰਮ ਹੀ ਉਹਨਾਂ ਦੀ ਬਿਡਿੰਗ ਤੇ ਕਰ ਰਿਹਾ ਹਕੂਮਤ ਦੀ। ਜਿਵੇਂ ਪਿਛਲੀ ਹੀਅਰਿੰਗ ਵੇਲੇ ਪਹਿਲੇ ਦਿਨ ਸਰਕਾਰ ਨੂੰ ਬੜੀਆਂ ਝਾੜਾਂ ਪਾਈਆਂ ਕਿ ਜੀ ਕੀ ਹੈ, ਇੱਥੇ ਲੋਕ ਬੈਠੇ ਨੇ, ਬਜ਼ੁਰਗ ਬੈਠੇ ਨੇ, ਔਰਤਾਂ ਨੇ, ਔਰ ਇਹਨਾਂ ਨੂੰ ਕੀ ਹੈ। ਔਰ ਬਹੁਤਿਆਂ ਨੂੰ ਲੱਗਾ ਜੀ ਦੇਖੋ ਜੱਜਾਂ ਨੇ, ਸਾਨੂੰ ਪਤਾ ਸੀ ਵੀ ਅਗਲੇ ਦਿਨ ਉਹਨਾਂ ਨੇ ਕੀ ਕਹਿਣਾ। ਔਰ ਉਹ ਜਿਹੜੇ ਖੇਤੀ ਕਾਨੂੰਨਾਂ ਦੀ ਪੱਖੀ 4 ਮੈਂਬਰੀ ਕਮੇਟੀ ਬਣਾ ਕੇ ਔਰ ਬਾਕੀਆਂ ਨੂੰ ਉਹਨਾਂ ਨੇ, ਕਿਸਾਨਾਂ ਨੂੰ ਵੀ ਕਿਹਾ ਕਿ ਜੀ ਦੇਖੋ ਤੁਸੀਂ ਬਜ਼ੁਰਗ ਔਰ ਔਰਤਾਂ ਨੂੰ ਵਾਪਸ ਭੇਜ ਦਿਓ। ਸਰਕਾਰ ਨੂੰ ਕਿਹਾ ਜੀ ਲਾਅ ਐਂਡ ਆਰਡਰ ਤੁਹਾਡਾ ਕੰਮ ਹੈ ਦੇਖਣਾ ਕਿ ਤੁਸੀਂ ਕਿੱਥੇ ਅਲਾਉ ਕਰਨਾ, ਨਹੀਂ ਕਰਨਾ। ਹੁਣ ਅੱਜ ਦੀ ਗੱਲਬਾਤ 'ਚੋਂ ਵੀ ਜੇ ਤੁਸੀਂ ਬਾਕੀ ਇੱਧਰ ਉੱਧਰ ਉਹਨੂੰ ਕੀ ਝਾੜ ਪਾਈ, ਵੈਨਗੋਪਾਲ ਨੂੰ ਕੀ ਕਿਹਾ ਚੀਫ ਜਸਟਿਸ ਬੋਬਡੇ ਨੇ, ਔਰ ਤੁਸ਼ਾਰ ਮਹਿਤਾ ਨੂੰ ਛੱਡ ਦਿਓ, ਅਤੇ ਅੱਜ ਇੱਕੋ ਹੀ ਗੱਲ ਜੇ ਇਸ 'ਚੋਂ ਕੱਢਣੀ ਹੋਏ ਤਾਂ ਇਵੇਂ ਹੀ ਹੈ ਕਿ ਹਕੂਮਤ ਇਹ ਚਾਹੁੰਦੀ ਸੀ ਕਿ ਭਾਈ ਸੁਪਰੀਮ ਕੋਰਟ ਇਹ ਕਹਿ ਕੇ ਕਿ ਜੀ ਰਿਪਬਲਿਕ ਡੇ ਪੈਰੇਡ ਹੈ ਔਰ ਇਹ ਦੇਸ਼ ਦਾ ਬੜੀ ਪ੍ਰਾਈਡ ਹੈ ਔਰ ਉੱਥੇ ਜਿਹੜਾ ਕਿਸੇ ਨੂੰ ਜਿਹੜਾ ਉਹ ਅਲਾਉ ਨਹੀਂ ਕੀਤਾ ਜਾਣਾ ਚਾਹੀਦਾ, ਔਰ ਸੁਪਰੀਮ ਕੋਰਟ ਰੋਕ ਲਾ ਦੇ ਟਰੈਕਟਰ ਰੈਲੀ ਦੇ ਉੱਤੇ, ਔਰ ਇਹਦੇ ਨਾਲ ਸਰਕਾਰ ਦਾ ਕੰਮ ਸੌਖਾ ਹੋ ਜਾਏਗਾ। ਸੋ ਉਹ ਘੱਟੋ ਘੱਟ ਜਿਵੇਂ ਪਹਿਲੇ ਸੁਪਰੀਮ ਕੋਰਟ ਨੇ 4 ਮੈਂਬਰੀ ਕਮੇਟੀ ਸਾਰੀ ਕਾਨੂੰਨ ਪੱਖੀ ਬਣਾਈ ਔਰ ਜਿਵੇਂ ਸੁਪਰੀਮ ਕੋਰਟ ਦੀ ਮਿੱਟੀ ਸਾਰਿਆਂ ਨੇ ਪਲੀਤ ਕੀਤੀ, ਅੱਜ ਉਹ ਚੀਫ ਜਸਟਿਸ ਬੋਬਡੇ ਦੀ ਗੱਲਬਾਤ 'ਚੋਂ ਇਹ ਨਜ਼ਰ ਆਉਂਦਾ ਸੀ। ਉਹਨੇ ਕਿਹਾ ਜੀ ਪਹਿਲਾਂ ਹੀ ਸਾਨੂੰ ਬਲੇਮ ਮਿਲ ਗਿਆ ਅਤੇ ਅਸੀਂ ਨਹੀਂ, ਇਹ ਤਾਂ ਤੁਸੀਂ ਦੇਖਣਾ ਹੈ, ਲਾਅ ਐਂਡ ਆਰਡਰ ਜਿਹੜਾ ਇਹ ਤੁਹਾਡੇ ਹੱਥ ਹੈ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਦਿੱਲੀ ਪੁਲਿਸ ਔਰ ਯੂਨੀਅਨ ਆਫ ਇੰਡੀਆ ਦੇ ਕੈਨ ਇਨਵੋਕ ਆਲ ਇਟਸ ਪਾਵਰਸ, ਕਿ ਜੇ ਤੁਹਾਡੇ ਕੋਲ ਹੈ ਤੁਸੀਂ ਅਲਾਉ ਕਰਨਾ ਕਰੋ, ਨਹੀਂ ਕਰਨਾ ਨਾ ਕਰੋ। ਹਾਲਾਂਕਿ ਦੂਸਰੇ ਪਾਸੇ ਅਨਫੋਰਚੂਨੇਟਲੀ ਕਿਸਾਨ ਜਥੇਬੰਦੀਆਂ 'ਚ ਜਿਹੜੇ ਵੋਕਲ ਆਵਾਜ਼ ਨੇ ਔਰ ਜਿਨ੍ਹਾਂ ਦੀ ਧੌਂਸ ਤੋਂ ਹਕੂਮਤ ਡਰ ਸਕਦੀ ਹੈ ਔਰ ਘਬਰਾਉਂਦੀ ਹੈ, ਉਹਨਾਂ ਨੂੰ ਹੌਲੀ ਪਾਸੇ ਕੀਤਾ ਜਾ ਰਿਹਾ। ਗੁਰਨਾਮ ਸਿੰਘ ਉਹਨਾਂ ਦਾ ਚੜੋਕੀ, ਸ਼ਾਇਦ ਚੰਡੋਕੀ ਉਹਨਾਂ ਦਾ ਪਿੰਡ ਹੈ, ਮੈਨੂੰ ਨਾਂ ਨਹੀਂ ਮੇਰੇ ਮੂੰਹ ਤੇ ਚੜਿਆ, ਔਰ ਬਲਦੇਵ ਸਿੰਘ ਸਿਰਸਾ। ਸੋ ਇਹ ਦੋਵੇਂ ਹੀ ਹਰਿਆਣੇ ਦੇ ਨੇ ਔਰ ਇਹਨਾਂ ਦੇ ਕੋਲ ਜਿਹੜਾ ਜੇ ਦੇਖਿਆ ਜਾਏ ਕਿ ਗੁਰਨਾਮ ਸਿੰਘ ਹੋਰਾਂ ਨੇ ਸਭ ਤੋਂ ਪਹਿਲਾਂ ਅਜੇ ਤਾਂ ਪੰਜਾਬ ਵਾਲੇ ਕਿਸਾਨ ਤਾਂ ਸ਼ੰਭੂ ਬਾਰਡਰ 'ਤੇ ਬੈਠੇ ਸੀ ਜਦੋਂ ਇਹਨਾਂ ਨੇ ਅੰਬਾਲਾ ਔਰ ਆਲੇ ਦੁਆਲੇ ਜਿਹੜੇ ਬੈਰੀਅਰ ਤੋੜ ਕੇ ਔਰ ਕੇਸ ਪਵਾਏ ਸੀ, ਔਰ ਉਹਨੂੰ ਹੀ ਹੌਸਲਾ ਦਿੱਤਾ। ਸ਼ੰਭੂ ਵਾਲੇ ਵੀ ਤੋੜ ਕੇ ਫਿਰ 7-8 ਬੈਰੀਅਰ ਦਿੱਲੀ ਤੱਕ ਪਹੁੰਚੇ। ਹੁਣ ਉਹਨਾਂ ਨੂੰ ਇਹ ਕਾਰਨਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਹਿਲਾਂ ਤਾਂ ਜੀ ਤੁਸੀਂ ਆਪੋਜੀਸ਼ਨ ਪਾਰਟੀਆਂ ਦੇ ਨਾਲ ਮੀਟਿੰਗ ਕਿਵੇਂ ਕਰ ਲਿਓ, ਉਹਨੂੰ ਕਿਹਾ ਜੀ ਮੈਨੂੰ ਮਿਲਣ ਆਏ ਸੀ, ਮਿਲਣ ਆਏ, ਕਾਮਨ ਕਟਸੀ ਹੈ, ਮੈਂ ਚਾਹ ਆਫਰ ਕੀਤੀ ਔਰ ਇਹਦੇ 'ਚ ਕਿਹੜਾ ਗੁਨਾਹ ਹੋ ਗਿਆ। ਫਿਰ ਜਿਹੜੀ ਕੋਈ ਸਟੇਟਮੈਂਟ ਦਿੱਤੀ ਜਾਂਦੀ ਹੈ, ਇੱਕ ਨੈਰੇਟਿਵ ਹੈ ਕਿ ਭਾਈ ਪਾਰਲੀਮੈਂਟ ਵੀ ਲੋਕਾਂ ਦੀ ਹੈ, ਜੇ ਪਾਰਲੀਮੈਂਟ 'ਚੋਂ ਲੋਕ ਵਿਰੋਧੀ ਕਾਨੂੰਨ ਨਿਕਲਣਗੇ, ਪਾਰਲੀਮੈਂਟ ਦੀ ਘੇਰਾਬੰਦੀ ਕਰਨਾ ਕਿਹੜਾ ਅਨਡੈਮੋਕ੍ਰੈਟਿਕ ਹੈ, ਐਜ਼ ਲੌਂਗ ਐਜ਼ ਤੁਸੀਂ ਵਾਇਲੈਂਸ ਨਹੀਂ ਕਰਦੇ। ਹੁਣ ਉਹਨੂੰ ਵੀ ਆਧਾਰ ਬਣਾ ਕੇ, ਔਰ ਜਿਹੜੀ ਇਹਨਾਂ ਦੀ ਸੋ ਕਾਲਡ ਮੇਨ ਸਟ੍ਰੀਮ 30 ਜਾਂ 40 ਜਥੇਬੰਦੀਆਂ ਦਾ ਨਾਂ ਲਿਆ ਜਾ ਰਿਹਾ, ਉਹਨਾਂ 'ਚ ਕਾਫੀ ਹੱਦ ਤੱਕ, ਮੈਂ ਅੱਜ ਹੀ ਇੰਗਲੈਂਡ ਤੋਂ ਸਾਡੇ ਇੱਕ ਵੀਰ ਨੇ ਉਹ ਰੈਗੂਲਰਲੀ ਕਾਲ ਕਰਦੇ ਨੇ, ਹਰਿਆਣੇ 'ਚ ਵੀ ਉਹਨਾਂ ਦਾ ਸੰਪਰਕ ਹੈ,
ਤੇ ਮੈਂ ਉਹਨਾਂ ਨੂੰ ਕਿਹਾ ਜੀ ਵੀ ਮੈਨੂੰ ਤਾਂ ਇਹ ਨਜ਼ਰ ਆ ਰਿਹਾ ਵੀ ਜਿਵੇਂ ਹਕੂਮਤ ਤਾਂ ਗੇਮ ਖੇਡ ਰਹੀ ਹੈ, ਜਿਵੇਂ ਤੁਸੀਂ ਕਿਹਾ ਵੀ ਬਿੱਲੀ ਤੇ ਚੂਹੇ ਵਾਲੀ ਗੇਮ ਤਾਂ ਬਿੱਲੀ ਖੇਡਦੀ ਹੈ, ਚੂਹਾ ਤਾਂ ਵਿਚਾਰਾ ਉਹ ਜਿਵੇਂ ਉਹ ਸਾਡੇ ਪਾਕਿਸਤਾਨੀ ਭਰਾ ਹੀ ਕਹਿੰਦੇ ਹੁੰਦੇ ਨੇ, ਕਿਸੇ ਨੂੰ ਪੁੱਛਿਆ ਕਿ ਜੀ ਜੇ ਤੈਨੂੰ ਜੰਗਲ 'ਚ ਸ਼ੇਰ ਮਿਲ ਜਾਏ ਤਾਂ ਕੀ ਕਰੇਗਾ, ਉਹ ਕਹਿੰਦਾ ਫਿਰ ਮੈਂ ਕੀ ਕਰਨਾ ਜੀ, ਜੋ ਕਰਨਗੇ ਸ਼ੇਰ ਜੀ ਕਰਨਗੇ। ਸੋ ਹੁਣ ਬਿੱਲੀ ਤੇ ਚੂਹੇ ਦੀ ਜਿਹੜੀ ਹੈ ਉਹਦੇ 'ਚ ਕਲੋਲ ਚੂਹਾ ਨਹੀਂ ਗਾ, ਚੂਹਾ ਤਾਂ ਵਿਚਾਰਾ ਭੱਜ ਰਿਹਾ, ਜਦੋਂ ਉਹਨੂੰ ਛੱਡਦੀ ਹੈ ਉਹ ਸਮਝਦਾ ਵੀ ਸ਼ਾਇਦ ਮੇਰੀ ਜਾਨ ਬਚ ਗਈ, ਪਰ ਉਹ ਜਿਉਂ ਹੀ ਥੋੜੀ ਜਿਹੀ ਰੀਚ ਤੋਂ ਦੇ ਨੇੜੇ ਰਹਿੰਦਾ ਫਿਰ ਉਹ ਮਾਰ ਕੇ ਜੱਫਾ ਉਹਨੂੰ ਲੈ, ਉਹ ਤਾਂ ਕਲੋਲ ਕਰ ਰਹੀ ਹੁੰਦੀ ਹੈ, ਉਹਨੂੰ ਮਾਰਨ ਤੋਂ ਪਹਿਲਾਂ ਉਹ ਕਲੋਲ ਨੇ। ਪਰ ਮੈਨੂੰ ਤਾਂ ਇਹ ਨਜ਼ਰ ਆ ਰਿਹਾ ਕਿ ਵੀ ਇਹ ਜੋ ਹਕੂਮਤ ਦੀਆਂ ਨੀਤੀਆਂ ਅਸੀਂ 26 ਨਵੰਬਰ ਤੋਂ ਦਿੱਲੀ ਦੀਆਂ ਬਰੂਹਾਂ ਤੇ ਬੈਠਿਆਂ ਦੇਖਿਆ, ਉਸ ਤੋਂ ਪਹਿਲਾਂ 2 ਮਹੀਨੇ ਪੰਜਾਬ 'ਚ ਰੇਲਵੇ ਟਰੈਕਾਂ ਤੇ ਬੈਠੇ ਰਹੇ, ਮੋਰਚਾ ਤਾਂ 4 ਮਹੀਨੇ 5 ਤੋਂ ਹੈ, ਔਰ ਵਰਸਟ ਵੈਦਰ ਜਦੋਂ ਠੰਡ ਜਿਹੜੀ ਆ ਉਹ ਸਿਖਰਾਂ ਦੇ ਉੱਤੇ ਹੈ। ਔਰ ਠੀਕ ਹੈ ਲੋਕਲੀ ਉਹਨਾਂ ਨੇ ਦਿਨ ਵੀ ਅੱਜ ਔਰਤ ਦਿਵਸ ਸੀ, ਮਹਿਲਾ ਦਿਵਸ ਉਹਨੂੰ ਕਹਿੰਦੇ ਨੇ, ਉਹ ਮਨਾਇਆ, ਸੁਭਾਸ਼ ਚੰਦਰ ਬੋਸ ਦਾ ਵੀ ਕਰਨਾ ਹੈ, ਉਸ ਤੋਂ ਪਹਿਲਾਂ ਗੁਰਪੁਰਬ ਵੀ ਹੋ ਗਿਆ, ਦੂਸਰਾ ਵੀ ਹੋ ਗਿਆ, ਸੈਲੀਬ੍ਰੇਸ਼ਨ ਹੈ, ਕਿਤੇ ਦਰਖਤ ਲਾਤਾ, ਅਸੀਂ ਉਹਦਾ ਨਾਂ ਗਲੀ ਦਾ ਨਾਂ ਬਦਲ ਦਿੱਤਾ ਹੈ, ਮਹੱਲੇ ਦਾ ਨਾਂ, ਇਹ ਠੀਕ ਹੈ, ਬਹੁਤ ਚੰਗੀ ਗੱਲ ਹੈ। ਪਰ ਜੇ ਤੁਸੀਂ ਹਕੂਮਤ ਦੇ ਐਂਗਲ ਤੋਂ ਦੇਖੋ, ਸਾਨੂੰ ਤਾਂ ਇਹ ਚੀਜ਼ਾਂ ਸਾਰੀਆਂ ਚੰਗੀਆਂ ਲੱਗਦੀਆਂ ਨੇ, ਚੜ੍ਹਦੀ ਕਲਾ ਦਾ ਪ੍ਰਤੀਕ ਲੱਗਦਾ ਹੈ, ਲੇਕਿਨ ਹਕੂਮਤ ਖੇਡ ਰਹੀ ਹੈ ਉਹੀ ਚੂਹੇ ਨੂੰ ਛੱਡ ਰਹੀ ਹੈ, ਔਰ ਫਿਰ ਉਹਨੇ ਅਲਟੀਮੇਟਲੀ ਜਿਹੜੀ ਉਹਨਾਂ ਦੀ ਨੀਤੀ ਹੈ ਕਿੰਨਾ ਉਹ ਪ੍ਰੋਲੋਂਗ ਕਰਨਾ ਚਾਹੁੰਦੇ ਨੇ। ਜਿੱਥੇ ਉਹਨਾਂ ਨੇ ਕਿਸਾਨ ਜਥੇਬੰਦੀਆਂ 'ਚ ਦਫਾੜ ਪਾਉਣ ਦੀ ਕੋਸ਼ਿਸ਼ ਕੀਤੀ ਹੋਈ ਹੈ, ਉੱਥੇ ਕੋਰਟ 'ਚ ਵੀ ਅੱਜ ਵੀ ਉਹਨੇ ਜਿਹੜਾ ਇਹਨਾਂ ਦਾ ਵੈਨਕੋਪਾਲ ਹੈ ਅਟਰਨੀ ਜਨਰਲ, ਉਹਨੇ ਕਿਹਾ ਕਿ ਜੀ ਪ੍ਰੋਟੈਸਟਾਂ 'ਚ ਤਾਂ ਖਾਲਿਸਤਾਨੀ ਘੁਸ ਗਏ ਨੇ, ਅੱਗੋਂ ਵੀ ਵੜਨਗੇ। ਹਾਲਾਂਕਿ ਇਸ 'ਤੇ ਡੀਟੇਲ ਗੱਲ ਨਹੀਂ ਹੋਈ ਕਿਉਂਕਿ ਹੁਣ ਇਹ ਦਿੱਲੀ ਪੁਲਿਸ ਤੇ ਸੁਪਰੀਮ ਕੋਰਟ ਨੇ ਛੱਡ ਦਿੱਤਾ ਹੈ ਕਿ ਜੀ ਤੁਸੀਂ ਟਰੈਕਟਰ, ਪਰ ਜਿਨ੍ਹਾਂ ਨੇ ਟਰੈਕਟਰ ਰੈਲੀ ਕਰਨੀ ਹੈ ਉਹਨਾਂ ਦੇ ਵਿੱਚ ਹੁਣ ਉਹ ਯੋਗਿੰਦਰ ਯਾਦਵ ਔਰ ਦੂਸਰੀ ਕਲਾਸ ਪੱਕੇ ਉਹਨਾਂ ਨੂੰ ਨੈਸ਼ਨਲਿਸਟ, ਉਹਨਾਂ ਨੇ ਇਹ ਕਿਹਾ ਜੀ ਠੀਕ ਹੈ ਬਿਲਕੁਲ ਅਸੀਂ ਬਾਹਰਲੀ ਰਿੰਗ ਰੋਡ ਜਿਹੜਾ ਮੇਨ ਤੋਂ 40 ਕਿਲੋਮੀਟਰ ਦਾ ਫਰਕ ਪੈਂਦਾ ਉਹਦੇ 'ਤੇ ਜਾਵਾਂਗੇ, ਹਰ ਟਰੈਕਟਰ ਦੇ ਉੱਤੇ ਤਿਰੰਗਾ ਲੱਗਾ ਹੋਏਗਾ, ਔਰ ਜਿਹੜਾ ਉਹ ਬਿਲਕੁਲ ਚਲੋ ਪੀਸਫੁਲ ਤਾਂ ਸਮਝ ਆ ਸਕਦਾ, ਤਿਰੰਗਾ ਕਿੱਥੋਂ ਆ ਗਿਆ ਵਿੱਚ। ਹੁਣ ਇਹ ਉਹੀ ਹੈ ਕਿ ਵੀ ਤਿਰੰਗੇ 'ਚ ਲਪੇਟ ਲਓ ਔਰ ਸਿੱਖਾਂ ਨੂੰ ਰਾ ਮਟੀਰੀਅਲ ਬਣਾ ਲਓ, ਔਰ ਬਾਕੀ ਜਿਹੜਾ ਉਹਦੇ 'ਚੋਂ ਫਿਰ ਸਿਆਸੀ ਫਾਇਦਾ ਚੋਂ, ਬਿਲਕੁਲ ਉਹੀ ਕਹਾਣੀ 1920ਵਿਆਂ ਦੀ ਕਿ ਜਦੋਂ ਅਕਾਲੀ ਲਹਿਰ ਆਪਣੇ ਪੂਰੇ ਜੋਬਨ 'ਤੇ ਆਈ, ਅੰਗਰੇਜ਼ ਝੁਕਣ 'ਤੇ ਮਜਬੂਰ ਹੋਏ, ਗੁਰਦੁਆਰਾ ਐਕਟ ਵੀ ਬਣਿਆ, ਉਸ ਤੋਂ ਪਹਿਲਾਂ ਗੁਰੂ ਕਾ ਬਾਗ, ਸਾਕਾ ਨਨਕਾਣਾ ਸਾਹਿਬ, ਇਹ ਸਾਰੇ ਮੋਰਚੇ ਲੱਗੇ, ਗਾਂਧੀ ਦੌੜਦਾ ਆ ਗਿਆ, ਪਹਿਲਾਂ ਟੈਲੀਗ੍ਰਾਮ ਕੀਤੀ ਕੰਗ੍ਰੈਚੁਲੇਸ਼ਨ ਕਿ ਤੁਸੀਂ ਗੁਰਦੁਆਰੇ ਆਜ਼ਾਦ ਕਰਾ ਲਏ ਨੇ, ਹੁਣ ਦੇਸ਼ ਵੀ ਆਜ਼ਾਦ ਕਰਾਓ। ਔਰ ਇਹ ਭੋਲੇ ਭਾਲੇ ਸਾਡੇ ਸਿੱਖ ਜਿਹੜੇ ਨੇ ਉਹ ਕਾਂਗਰਸ ਲਈ ਰਾ ਮਟੀਰੀਅਲ ਬਣ ਗਏ। ਉਦੋਂ ਸਿੱਖਾਂ ਨੂੰ ਉਹ ਜਿਹੜਾ ਬੜਾ ਵਡਿਆ ਵੀ ਦਿੱਤਾ ਕਿ ਜੀ ਕੋਈ ਕਾਨੂੰਨ ਨਹੀਂ ਬਣੇਗਾ ਜਿਹੜਾ ਸਿੱਖਾਂ ਨੂੰ ਮਨਜ਼ੂਰ ਨਾ ਹੋਏ, ਨਾਰਥ 'ਚ ਤੁਹਾਨੂੰ ਪ੍ਰੋਵਿੰਸ ਦਿਆਂਗੇ, ਔਰ ਇਹ ਉਹ ਉਹਦੇ 'ਚ ਖੁਸ਼ ਰਹੇ ਕਿ ਵੀ ਇਹ ਠੀਕ ਹੈ ਜੀ ਅਸੀਂ ਹੁਣ ਸਾਰਾ ਦੇਸ਼ ਆਜ਼ਾਦ ਕਰਾਉਣਾ, ਆਪਣਾ ਚੁੱਕ ਕੇ ਅੱਡੀਆਂ ਫਾਂਸੀ ਦੇ ਜਿਹੜੇ ਰੱਸਿਆਂ ਨੂੰ ਚੁੰਮਿਆ ਉਹਨਾਂ ਨੇ। ਹੁਣ ਅੱਜ ਉਹੀ ਗੱਲ ਅਸੀਂ ਕਹਿਣ ਜੋਗੇ ਰਹਿ ਗਏ ਜਿਹਨੂੰ ਪਿਆਰਾ ਸਿੰਘ ਨਿਰਚਲ ਨੇ ਕਿਹਾ ਸੀ ਕਿ ਬਾਜ਼ੀ ਲੈ ਗਏ ਭਾਨੇ ਸ਼ਾਹ ਹੋਰੀ, ਅਸੀਂ ਧੌਣ ਭਰਾਉਣ ਦੇ ਯਾਰ ਹੀ ਰਹੇ, ਵੀ ਸਾਡੇ ਹਿੱਸੇ ਇਹੀ ਆਇਆ। ਇਹੀ ਮੈਨੂੰ ਹੁਣ ਨਜ਼ਰ ਆ ਰਿਹਾ ਕਿ ਵੀ ਇੱਕ ਪਾਸੇ ਸਰਕਾਰ ਨੇ ਆਈਸੋਲੇਟ ਕਰਨਾ ਸ਼ੁਰੂ ਕਰ ਦਿੱਤਾ ਹੈ, ਜਿਵੇਂ ਅਸੀਂ ਜ਼ਿਕਰ ਕੀਤਾ ਸੀ ਕਿ 20 ਦੇ ਕਰੀਬ ਜਿਨ੍ਹਾਂ ਨੂੰ NIA ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਨੇ UAPA ਦੇ ਥੱਲੇ ਨੋਟਿਸ ਭੇਜੇ ਨੇ, ਉਹਨਾਂ 20 ਚੋਂ ਕੱਢ ਲਓ ਕਿਹੜਾ ਯੂਪੀ ਦਾ, ਕਿਹੜਾ ਬਿਹਾਰ ਦਾ, ਕਿਹੜਾ ਮਹਾਰਾਸ਼ਟਰ ਦਾ। ਸਿੱਖ ਪੱਤਰਕਾਰ ਨੇ, ਹਿਊਮੈਨੀਟੇਰੀਅਨ ਏਡ ਵਾਲੇ ਨੇ, ਔਰ ਕਾਮਨ ਫਾਰਮਰ ਨੇ, ਉਹਨਾਂ ਦੇ ਵਿੱਚ ਹੀ ਇਹ ਬਲਦੇਵ ਸਿੰਘ ਸਰਸਾ ਵੀ ਹੈ, ਔਰ ਜਿਹੜਾ ਦੀਪ ਸਿੱਧੂ ਵੀ ਹੈ, ਔਰ ਉਹਨਾਂ ਦੇ ਨਾਲ ਇੱਕ ਪੱਤਰਕਾਰ ਪਟਿਆਲੇ ਤੋਂ ਹੈ, ਇੱਕ ਸ਼ਾਇਦ ਉੱਥੋਂ ਪੱਖੋਂ ਕਹਿੰਦੇ ਨੇ ਬਲਵਿੰਦਰ ਸਿੰਘ, ਉਹਨਾਂ ਨੂੰ ਵੀ ਹੈ। ਉਹਨਾਂ ਦਾ ਕੀ ਕਸੂਰ ਹੈ ਕਿ ਉਹਨਾਂ ਨੇ ਕਵਰੇਜ ਕੀਤੀ ਹੈ। ਹੁਣ ਉਹਨਾਂ ਨੂੰ ਇਹ ਲੱਗਦਾ ਵੀ ਅਸੀਂ ਗੋਦੀ ਮੀਡੀਆ ਰਾਹੀਂ ਤਾਂ ਕੁਝ ਹੋਣ ਨਹੀਂ ਦਿੱਤਾ, ਇਹ ਕਿੱਥੋਂ ਇਹ ਆ ਗਏ ਨੇ ਕਿ ਵੀ ਇਹਨਾਂ ਨੇ ਦੁਨੀਆ ਨੂੰ ਦੱਸਤਾ ਵੀ ਇੱਥੇ ਕੀ ਹੋ ਰਿਹਾ। ਸੋ ਮਤਲਬ ਗੱਲ ਇਹ ਹੈ ਕਿ ਵੀ, ਔਰ ਦੂਜੇ ਪਾਸੇ ਸਰਕਾਰੀ ਨੀਤੀ ਇਹ ਹੈ ਤੇ ਜਿਹੜੀ ਲੀਡਰਸ਼ਿਪ ਇੱਧਰ ਸਲਿੱਪ ਹੋ ਰਹੀ ਹੈ ਜਿਨ੍ਹਾਂ ਦੇ ਕੋਲ, ਉਹ ਸਾਨੂੰ ਰਾ ਮਟੀਰੀਅਲ ਬਣਾ ਰਹੇ ਨੇ, ਔਰ ਜੋ ਸੌਦਾ ਵੇਚਿਆ ਜਾ ਰਿਹਾ ਜਿਹੜੇ ਲੋਕ ਵਿਚਾਰੇ ਸਾਰੀ ਹਰ ਚੀਜ਼ 'ਚੋਂ ਚੜ੍ਹਦੀ ਕਲਾ ਕੱਢਦੇ ਨੇ ਕਿ ਜੀ ਦੇਖੋ ਅਸੀਂ ਤਾਂ ਜਿੱਤੇ ਪਏ ਆ, ਅਸੀਂ ਤਾਂ ਜਿੱਤ ਗਏ, ਇਵੇਂ ਨਹੀਂ ਜਿੱਤਿਆ ਜਾਂਦਾ। ਤੁਸੀਂ ਦੇਖੋ ਕਿ ਅਗਵਾਈ ਕੌਣ ਕਰ ਰਿਹਾ, ਲੀਡਰਸ਼ਿਪ ਕਿਹਦੇ ਕੋਲ ਹੈ।
ਔਰ ਅਲਟੀਮੇਟਲੀ ਜਦੋਂ ਫਿਰ ਲੁੱਟੇ ਜਾਂਦੇ ਆ ਫਿਰ ਅਸੀਂ ਕਹਿੰਦੇ ਜੀ ਸਾਡੇ ਨਾਲ ਧੋਖਾ ਹੋ ਗਿਆ। ਗੱਲ ਤਾਂ ਇਹੀ ਹੈ ਜਦੋਂ ਇਹ चैलेंज करदा जड़ा है शेयर में अक्सर कोट करदा है कि तू इधर उधर की बात न कर, तू ये बता कि काफिला क्यों लुटा, ये राहजनी की बात नहीं तेरी राहबरी का सवाल है। राहबर ये है जे उहदे थल्ले काफिला लुटिया जांदा है ते वो कहे जी कि मैं राहबर हाँ ते वो कहे जी नहीं राहजनी हो गई, डकैती पै गई या डाकू लै गए। नहीं, आंसरेबल वही है जिहड़ा लीड कर रहा है। सो मैनू ये नज़र आ रहा है कि भी ये असी एक पासे असी रा मटीरियल बने हुए हैं जिहड़े अदरवाइज लैफ्ट है। जोगिंदर यादव अपनी जमानत जब्त हुई सी, हरियाणे च चोण लड़ी आम आदमी पार्टी ते। सो ये सारे अपना लभ रहे हैं, रिसोर्स भी तुहाडे लग रहे हैं, पैसे भी सिखां दे लग रहे हैं डायसपोरा दूसरे तीसरे चों। सो वो ते हुकूमत जिहड़ी है उन्होंने चूहे वांग कर रही है भी कोई नहीं 19 लिबर्टी दे दिओ, फिर इवेंचुअली वो ही रह जाणगे परवाने ਜਿਹੜੇ ਸੱਚਮੁੱਚ ਦੇ ਪਰਵਾਨੇ ਨੇ ਤੇ ਉਹਨਾਂ ਨੂੰ ਖਾਲਿਸਤਾਨੀ ਬਣਾ ਕੇ UAP ਦੇ ਥੱਲੇ ਦੂਸਰੇ ਥੱਲੇ ਜੇਲ੍ਹਾਂ 'ਚ ਡੱਕ ਦੇਣਗੇ ਔਰ ਫਿਰ ਇਹ ਹੋਏਗਾ ਜੀ ਖੇਲ ਖਤਮ, ਪੈਸਾ ਹਜਮ ਜਿਹੜੇ ਨੇ ਉਹ ਸਾਰੇ। ਹਾਲਾਂ ਇਹ ਵਸਟ ਸਿਨੈਰੀਓ ਮੈਂ ਬਿਆਨ ਰਿਹਾ, ਗੁੱਡ ਸਿਨੈਰੀਓ ਅਸੀਂ ਦੇਖਦੇ ਹਾਂ ਆਉਣ ਵਾਲੇ ਦਿਨਾਂ 'ਚ ਕਿ ਇਹ ਜਿਹੜਾ ਊਂਠ ਕਿਸ ਕਰਵਟ ਬੈਠ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਥ ਲੈਣੇ ਅਪਡੇਟ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਨੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।